ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਜਿਹੜੇ ਕਿ ਸਾਡੇ ਨਾਲ ਸਾਂਝੀਆਂ ਕਰਦੇ ਨੇ ਖਬਰਾਂ ਪੰਜਾਬ ਦੀਆਂ, ਭਾਰਤ ਦੀਆਂ, ਕੀ ਉੱਥੇ ਚੱਲ ਰਿਹਾ, ਉਹਨਾਂ ਖਬਰਾਂ ਪਿੱਛੇ ਕੀ ਚੱਲ ਰਿਹਾ, ਤੇ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ, ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ 100 ਤੋਂ ਵੱਧ A-ਰੇਟਿਡ ਕੰਪਨੀਜ਼ ਦੇ ਨਾਲ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698 408722 7698 ਦੇ ਉੱਤੇ। ਤੇ ਆਓ ਜਿਹੜੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਸ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਜਗਰਾਓਂ ਤੋਂ ਆ ਰਹੀ ਹੈ, ਜਿੱਥੇ ਕਿ ਜ਼ਮੀਨੀ ਕਬਜ਼ੇ ਨੂੰ ਲੈ ਕੇ ਲੋਕਾਂ ਤੇ ਪੁਲਿਸ ਦੇ ਦਰਮਿਆਨ ਜਿਹੜੇ ਜੀ ਝੜਪਾਂ ਹੋਈਆਂ। ਜੀ, ਭਾਰਤ ਤੇ ਚੀਨ ਦੀ ਜੰਗ ਦੇ ਦੌਰਾਨ ਸ਼ਹੀਦ ਹੋਇਆ ਭਾਗ ਸਿੰਘ ਸੀਗਾ ਜੀ, ਉਹਦੀ ਧੀ ਨੂੰ ਇੱਥੇ ਜ਼ਮੀਨ ਜਿਹੜੀ ਦਿੱਤੀ ਗਈ ਸੀਗੀ ਜੀ, ਕੰਨੀਆਂ ਹੁਸੈਨੀ ਦੇ ਵਿੱਚ 10 ਏਕੜ ਜ਼ਮੀਨ ਸੀਗੀ, ਤੇ ਇਹਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਪਿੰਡ ਵਾਲਿਆਂ ਦਾ ਹੈ। ਇੱਕ ਲੰਮੀ ਲੜਾਈ ਜਿਹੜੀ ਹੈ ਜੀ ਇਸ ਭਾਗ ਸਿੰਘ ਦੀ ਧੀ ਨੂੰ ਲੜਨੀ ਪਈ ਹੈ। ਅਦਾਲਤ ਦੇ ਹੁਕਮਾਂ ਦੇ ਉੱਤੇ ਪੁਲਿਸ ਨੂੰ ਇਹ ਆਖਿਆ ਗਿਆ ਸੀਗਾ ਜੀ ਕਿ ਉਹ ਇਹ ਜ਼ਮੀਨ ਦਾ ਕਬਜ਼ਾ ਜਿਹੜਾ ਉਹ ਦਵਾਵੇ। ਜਦੋਂ ਪੁਲਿਸ ਜਿਹੜੀ ਹੈ ਜੀ ਇੱਥੇ ਜ਼ਮੀਨ ਦਾ ਕਬਜ਼ਾ ਦਿਵਾਉਣ ਗਈ ਤਾਂ ਪਿੰਡ ਵਾਲੇ ਜਿਹੜੇ ਸੀਗੇ ਉਹਨਾਂ ਨੇ ਪਹਿਲਾਂ ਹੀ ਇਹਦੀ ਕੁਝ ਤਿਆਰੀ ਜਿਹੜੀ ਇਸ ਤਰੀਕੇ ਦੇ ਨਾਲ ਕੀਤੀ ਹੋਈ ਸੀ ਕਿ ਉਹਨਾਂ ਨੇ 4 ਸਵੇਰੇ ਤੋਂ ਪੁਲਿਸ ਨੂੰ ਜਿਹੜਾ ਉਹ ਘੇਰ ਲਿਆ। ਪਿੰਡ ਦੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਇੱਟਾਂ ਵੱਟੇ ਜਿਹੜੇ ਸੀ ਮਾਰੇ, ਜਿਹਦੇ ਵਿੱਚ ਪੁਲਿਸ ਵਾਲੇ ਕੁਝ ਜਿਹੜੇ ਉਹ ਜ਼ਖਮੀ ਹੋਏ ਨੇ, ਔਰ ਪੁਲਿਸ ਦੇ ਵੱਲੋਂ ਫਿਰ ਜਿਹੜਾ ਦੀ ਡੰਡਾ ਚਾਰਜ ਕੀਤਾ ਗਿਆ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਅਥਰੂ ਗੈਸ ਦੇ ਗੋਲੇ ਜਿਹੜੇ ਸੀਗੇ ਉਹ ਛੱਡਣ ਕਰਕੇ ਕੁਝ ਕਣਕ ਜਿਹੜੀ ਸੀ ਉਹਨੂੰ ਅੱਗ ਜਿਹੜੀ ਉਹ ਲੱਗ ਗਈ। ਪੁਲਿਸ ਨੇ ਕਬਜ਼ਾ ਜਿਹੜਾ ਸੀਗਾ ਉਹ ਲੈ ਲਿਆ, ਪਰ ਕਬਜ਼ਾ ਲੈਣ ਦੇ ਵਾਸਤੇ ਉਹਨੂੰ ਜਿਹੜੀ ਹੈ ਜੀ ਉਹ ਜੱਦੋਜਹਿਦ ਬੜੀ ਜਿਹੜੀ ਕਰਨੀ ਪਈ।
ਭੜਕੇ ਹੋਏ ਜਿਹੜੇ ਲੋਕ ਸੀਗੇ ਉਹਨਾਂ ਨੇ 1.5 ਦਰਜਨ ਦੇ ਕਰੀਬ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨੂੰ ਜ਼ਖਮੀ ਜਿਹੜਾ ਜੀ ਉਹ ਕੀਤਾ। ਜਦੋਂ ਅਥਰੂ ਗੈਸ ਤੇ ਗੋਲੇ ਛੱਡੇ ਗਏ, ਡਾਂਗਾਂ ਜਿਹੜੀਆਂ ਸੀ ਵਧਾਈਆਂ ਗਈਆਂ, ਉਹਦੇ ਵਿੱਚ ਕਈ ਪਿੰਡ ਵਾਲੇ ਜਿਹੜੇ ਉਹ ਵੀ ਬੇਹੋਸ਼ ਹੋ ਕੇ ਜਿਹੜੇ ਡਿੱਗੇ। ਜਦੋਂ ਹਵਾ ਵਗਦੀ ਪਈ ਸੀ, ਕਿਉਂਕਿ ਇੱਕਦਮ ਜਿਹੜੀ ਅੱਗ ਅਥਰੂ ਗੈਸ ਦੇ ਗੋਲੇ ਦੇ ਨਾਲ ਲੱਗੀ ਤੇ ਇਹ ਭਾਂਬੜ ਜਿਹੜੀ ਬਣ ਗਈ, ਜਿਹਨੂੰ ਬਾਅਦ ਦੇ ਵਿੱਚ ਫਾਇਰ ਬ੍ਰਿਗੇਡ ਦੇ ਵੱਲੋਂ ਕੰਟਰੋਲ ਕਰਨ ਦੇ ਵਾਸਤੇ ਕਈ ਘੰਟੇ ਜਿਹੜੇ ਉਹ ਲੱਗ ਗਏ। ਪਰ ਆਖਰ ਜਿਹੜਾ ਪੁਲਿਸ ਨੇ ਕਬਜ਼ਾ ਜਿਹੜਾ ਸੀਗਾ ਉਹ ਲੈ ਕੇ ਤੇ ਭਾਗ ਸਿੰਘ ਦੀ ਜਿਹੜੀ ਧੀ ਸੀ ਉਹਨੂੰ ਦਵਾ ਦਿੱਤਾ ਇਸ ਪਿੰਡ ਦੇ ਵਿੱਚ, ਪਰ ਉਹਨੂੰ ਮੁਸ਼ੱਕਤ ਬੜੀ ਕਰਨੀ ਪਈ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਰਕਾਰੀ ਬੱਸਾਂ ਦੀ ਜਿਹੜੀ ਟਰਾਂਸਪੋਰਟ ਆ, ਸਰਕਾਰੀ ਟਰਾਂਸਪੋਰਟ ਨੂੰ ਖਾ ਗਈ ਹੈ ਜੀ, ਕਹਿੰਦੇ ਜੀ ਪ੍ਰਾਈਵੇਟ ਟਰਾਂਸਪੋਰਟ ਸਾਰੀ ਆਲਮੋਸਟ ਨਿਕਲ ਗਈ ਜੀ, ਆਲਮੋਸਟ ਨਿਕਲ ਗਈ। ਦੇਖੋ ਇਹ ਹੌਲੀ ਹੌਲੀ ਸਹੀ ਪਿਛਲੇ ਕੁਝ ਜਿਹੜੇ ਸਾਲਾਂ ਦੀ ਕਹਾਣੀ ਸੀਗੀ ਕਿ ਕਿਹੜੇ ਤਰੀਕੇ ਦੇ ਨਾਲ ਇਹਨੇ ਜਿਹੜਾ ਜੀ ਇਹ ਸਰਕਾਰੀ ਟਰਾਂਸਪੋਰਟ ਨੂੰ ਖਾ ਗਈ। ਇੱਕ ਤਾਂ ਜਿੱਥੇ ਜਿਹੜੇ ਨੇਤਾ ਲੋਕ ਨੇ ਉਹ ਵੱਡੇ ਹੋਏ, ਉਹਨਾਂ ਦੇ ਢਿੱਡ ਜਿਹੜੇ ਵੱਡੇ ਹੋ ਗਏ, ਉੱਥੇ ਜਿਹੜਾ ਖਜ਼ਾਨੇ ਦੇ ਵਿੱਚ ਕੁਝ ਆਉਣਾ ਸੀਗਾ ਸਰਕਾਰੀ ਟਰਾਂਸਪੋਰਟ ਦਾ, ਉਧਰੋਂ ਜਿਹੜਾ ਚੂਨਾ ਸੀਗਾ ਉਹ ਲੱਗਿਆ। ਕਈ ਵਾਰੀ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਖਜ਼ਾਨੇ ਦਾ ਇੰਨਾ ਨਾਲ ਜਿਹੜਾ ਜੀ ਉਹ ਕਿਉਂ ਹੋ ਗਿਆ। ਬਸ ਆਹੀ ਚੀਜ਼ਾਂ ਨੇ ਜੀ ਜਿਹਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਉਹ ਹੋਇਆ। ਹੌਲੀ ਹੌਲੀ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ। ਹਾਂ, ਹੁਣ ਇੰਨਾ ਜ਼ਰੂਰ ਆ ਕਿ ਇਹ ਮੁੱਦਾ ਜਿਹੜਾ ਜੀ ਉਹ ਕਾਫੀ ਜਿਹੜਾ ਉਹ ਭਖਿਆ ਹੋਇਆ। ਮੋਗਾ ਆਰਬਿਟ ਕਾਂਡ ਤੋਂ ਬਾਅਦ ਹੀ ਜਿਹੜਾ ਜੀ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਇਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਣ ਜਿਹੜੀ ਜਵਾਬ ਤਲਬੀ ਕੀਤੀ ਹੈ, ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਹੈ, ਉਹਦੇ ਮੁਤਾਬਕ ਜਿਹੜਾ ਰਿਕਾਰਡ ਹੁਣ ਅਦਾਲਤ 'ਚ ਪੇਸ਼ ਹੋਇਆ, ਸੂਬੇ ਦੀਆਂ ਸੜਕਾਂ ਦੇ ਉੱਤੇ ਸਰਕਾਰੀ ਬੱਸਾਂ ਦੇ ਮੁਕਾਬਲੇ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਵੱਧ ਗਿਣਤੀ ਦੇ ਵਿੱਚ ਜਿਹੜੀਆਂ ਜੀ ਉਹ ਦੌੜ ਰਹੀਆਂ ਨੇ। ਹਾਕਮ ਜਿਹੜੀ ਧਿਰ ਹੈ, ਬਾਦਲ ਪਰਿਵਾਰ, ਸਿੱਧੇ ਤੌਰ ਦੇ ਉੱਤੇ ਪ੍ਰਾਈਵੇਟ ਬੱਸਾਂ ਦੇ ਕਾਰੋਬਾਰ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜਿਹੜਾ ਸਾਰਾ ਕੁਝ ਮੰਗਿਆ ਸੀਗਾ, ਉਹਦੇ ਵਿੱਚ ਇਹ ਜਿਹੜਾ ਜੀ ਦੱਸਿਆ ਗਿਆ ਕਿ ਜਿਹੜੀ ਬੈਂਚ ਨੇ ਸੁਣਵਾਈ ਕੀਤੀ ਹੈ, ਉਹਦੇ ਵਿੱਚ ਉਹਨੇ ਇਹ ਕਿਹਾ ਕਿ ਸੂਬੇ ਦੇ ਵਿੱਚ ਚੱਲਦੀਆਂ ਸਾਰੀਆਂ ਨਿੱਜੀ ਤੇ ਸਰਕਾਰੀ ਬੱਸਾਂ ਦੀ ਰਿਪੋਰਟ ਜਿਹੜੀ ਆ ਉਹ ਦਿੱਤੀ ਜਾਵੇ। ਇਸ ਬੈਂਚ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਗਈ ਆ, ਉਹਦੇ ਵਿੱਚ ਸੂਬੇ ਦੀ ਬਾਦਲਾਂ ਦੀ ਮਾਲਕੀ ਵਾਲੀ ਆਰਬਿਟ ਐਵੀਏਸ਼ਨ ਕੰਪਨੀ ਦੀਆਂ 62 ਬੱਸਾਂ ਚੱਲ ਰਹੀਆਂ ਨੇ। ਸੂਬੇ ਦੇ ਵਿੱਚ ਕੁੱਲ ਜਿਹੜੀਆਂ ਸਰਕਾਰੀ ਬੱਸਾਂ ਦੀ ਗਿਣਤੀ 2508 ਹੈ, ਪ੍ਰਾਈਵੇਟ ਬੱਸਾਂ ਦੀ ਗਿਣਤੀ ਜਿਹੜੀ ਆ ਉਹ 3543 ਹੈ। ਆਰਬਿਟ ਕੰਪਨੀ ਦੇ ਵੱਲੋਂ ਕੋਈ ਪੇਸ਼ ਨਹੀਂ। ਅਦਾਲਤ ਨੇ ਜਦੋਂ ਇਹਦੇ ਬਾਰੇ ਪੁੱਛਿਆ ਤਾਂ ਐਡਵੋਕੇਟ ਜਨਰਲ ਜਿਹੜੇ ਅਸ਼ੋਕ ਅਗਰਵਾਲ ਸੀ, ਉਹਨਾਂ ਨੇ ਕਿਹਾ ਕਿ ਕੰਪਨੀ ਨੂੰ ਨੋਟਿਸ ਤਮੀਲ ਹੋਣ ਸੰਬੰਧੀ ਜਿਹੜੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਜਿਹੜੀ ਆ ਜੀ ਉਹ ਨਹੀਂ ਹੈਗੀ। ਅਦਾਲਤ ਨੇ ਕਿਹਾ ਕਿ ਉਹਨਾਂ ਨੂੰ ਨੋਟਿਸ ਜਿਹੜਾ ਦਿੱਤਾ ਜਾਵੇ ਤੇ ਅਗਲੀ ਜਿਹੜੀ ਤਰੀਕ ਹੈ ਜਿਹੜੀ 19 ਰੱਖੀ ਗਈ ਹੈ ਮੰਗਲਵਾਰ ਤੱਕ, ਉਦੋਂ ਤੱਕ ਇਸ ਆਰਬਿਟ ਕੰਪਨੀ ਦੇ ਵੱਲੋਂ ਜਿਹੜਾ ਜੀ ਉਹ ਕੋਈ ਨਾ ਕੋਈ ਪਹੁੰਚੇ। ਪੰਜਾਬ ਰੋਡਵੇਜ਼ ਤੇ ਪਨ ਬੱਸ ਦੀਆਂ ਜਿਹੜੀਆਂ ਬੱਸਾਂ ਦੀ ਗਿਣਤੀ 1635 ਹੈ, PRTC ਦੀਆਂ ਬੱਸਾਂ ਦੀ ਗਿਣਤੀ 873 ਹੈ। ਔਰ ਜਿਹੜਾ ਜੀ ਇਹ ਹਲਫਨਾਮਾ ਸਾਰੇ ਜਿਹੜੇ SSPs ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ। ਜਿਹੜੀ ਗੱਲ ਇਹਦੇ ਵਿੱਚ ਅਸਲ ਦੇ ਵਿੱਚ ਦੱਸੀ ਗਈ ਹੈ ਨਾ ਜੀ ਕਿ ਬਾਦਲ ਪਰਿਵਾਰ ਦੀਆਂ ਕਿੰਨੀਆਂ ਬੱਸਾਂ ਆਰਬਿਟ ਦੀਆਂ ਜਿਵੇਂ 62 ਚੱਲ ਰਹੀਆਂ ਨੇ, ਉਂਝ ਵੈਸੇ 243 ਦੇ ਕਰੀਬ ਨੇ ਜੀ ਵੱਖ-ਵੱਖ ਕੰਪਨੀਆਂ ਤੋਂ। ਬਾਦਲਾਂ ਦੀ ਇੱਕ ਕੰਪਨੀ ਨਹੀਂ ਹੈ, ਉਹਨਾਂ ਦੀਆਂ 5 ਕੰਪਨੀਆਂ ਇਸ ਵੇਲੇ ਆਪਰੇਟ ਜਿਹੜੀਆਂ ਉਹ ਕਰ ਰਹੀਆਂ ਨੇ। ਉਦੋਂ ਉੱਪਰ ਜਿਹੜੀ ਗੱਲ ਅਸਲ ਦੇ ਵਿੱਚ ਵੇਖਣ ਵਾਲੀ ਹੈ ਨਾ ਜੀ, ਜਿਹੜੀ ਰਿਕਾਰਡ ਦੇ ਵਿੱਚ ਨਹੀਂ ਮਿਲਣੀ, ਨਾ ਪੇਸ਼ ਕੀਤੀ ਜਾਣੀ, ਉਹ ਇਹ ਹੈ ਕਿ ਇੱਕ ਪਰਮਿਟ ਦੇ ਉੱਤੇ 6-6, 7-7 ਬੱਸਾਂ ਬਿਨਾਂ ਨੰਬਰ ਪਲੇਟਾਂ ਤੋਂ, ਬਿਨਾਂ ਕਿਸੇ ਨਾਮ ਤੋਂ ਜਿਹੜੀਆਂ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਦੰਦਨ ਆਉਂਦੀਆਂ ਫਿਰਦੀਆਂ ਨੇ। ਇਹਨਾਂ ਦਾ ਇਹ ਆ ਵੀ ਇੱਕ ਨੁਕਸਾਨ ਤਾਂ ਇਹ ਆ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੀਆਂ ਸਵਾਰੀਆਂ ਇਹ ਖੋਲ੍ਹਦੀਆਂ ਨੇ, ਜਿਹੜੀਆਂ ਟਿਕਟਾਂ ਇਹਨਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਉਹ ਵੀ ਇਲੀਗਲ ਨੇ। ਭਾਵ ਕਿ ਟੈਕਸ ਜਿਹੜਾ ਦੇਣਾ ਹੁੰਦਾ ਜੀ ਉਹ ਵੀ ਸਰਕਾਰ ਨੂੰ ਟੈਕਸ ਨਹੀਂ ਦਿੱਤਾ ਜਾਂਦਾ। ਜਿਹੜੀ ਬਾਦਲਾਂ ਦੀ ਕੰਪਨੀ ਏਅਰਪੋਰਟ ਤੋਂ ਸਵਾਰੀਆਂ ਜਿਹੜੀਆਂ ਢੋਂਦੀ ਆ ਦਿੱਲੀ ਏਅਰਪੋਰਟ ਤੋਂ, ਉਹਦੇ ਵਿੱਚ ਵੀ ਕੈਸ਼ ਪੈਸੇ ਜਿਹੜੇ ਉਹ ਲਏ ਜਾਂਦੇ ਨੇ, ਕੋਈ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ। ਸੋ ਇਹ ਕਈ ਪਾਸੇ ਤੋਂ ਰਗੜਾ ਜਿਹੜਾ ਜੀ ਉਹ ਸਰਕਾਰ ਦੇ ਖਜ਼ਾਨੇ ਨੂੰ ਉਹ ਲੋਕ ਲਾ ਰਹੇ ਨੇ ਜਿਹੜੇ ਸਰਕਾਰ ਚਲਾਉਂਦੇ ਨੇ। ਜਿਨ੍ਹਾਂ ਨੇ ਇਹੋ ਜਿਹੇ ਰਗੜੇ ਲਾਉਣ ਵਾਲਿਆਂ ਨੂੰ ਰੋਕਣਾ ਹੁੰਦਾ, ਉਹ ਸਭ ਤੋਂ ਮੋਹਰੀਆਂ ਦੇ ਵਿੱਚ ਨੇ ਜੀ ਪੰਜਾਬ ਦਾ ਖਜ਼ਾਨਾ ਰਗੜਨ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਨਵੀਂ ਕਿਤਾਬ ਜਿਸ ਦੇ ਵਿੱਚ ਇਹ ਖੁਲਾਸਾ ਹੋ ਰਿਹਾ ਆ ਵੀ ਭਾਰਤ ਪਾਕਿਸਤਾਨ ਵੰਡ ਸਮੇਂ ਜਿਹੜੇ ਲੱਖਾਂ ਹੀ ਪੰਜਾਬੀਆਂ ਦਾ ਜਿਹੜਾ ਕਤਲੇਆਮ ਹੋਇਆ ਉਹ ਰੁਕ ਸਕਦਾ ਸੀ। ਅਜਿਹਾ ਐਕਚੁਅਲੀ ਇਹ ਜਿਹੜੀ ਕਿਤਾਬ ਪ੍ਰਿੰਸੀਪਲ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਹੋਰਾਂ ਦੀ ਮਾਸਟਰ ਤਾਰਾ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਜਿਹੜੀ ਲਿਖੀ ਆ, ਉਹਦੇ ਵਿੱਚ ਇਸ ਚੀਜ਼ ਦਾ ਖੁਲਾਸਾ ਜਿਹੜਾ ਜੀ ਉਹ ਕੀਤਾ ਗਿਆ। ਜੋ ਇਹਦੇ ਵਿੱਚ ਦੱਸਿਆ ਗਿਆ ਮੇਨ ਇਹਦੀ ਗੱਲ ਇਹ ਹੈ ਕਿ ਜੇ ਪੰਜਾਬ ਦੇ 2 ਆਗੂਆਂ ਨੇ ਮੁਲਕ ਦੀ ਵੰਡ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਮੁਹੰਮਦ ਅਲੀ ਜਿਨਾਹ ਵਿਚਕਾਰ ਬਣ ਰਹੀ ਸਹਿਮਤੀ ਨੂੰ ਸਾਬੋਤਾਜ ਨਾ ਕੀਤਾ ਹੁੰਦਾ, ਲੀਕ ਨਾ ਕੀਤਾ ਹੁੰਦਾ, ਤਾਂ ਵੰਡ ਸਮੇਂ ਖਿੱਚੀ ਗਈ ਲਕੀਰ ਦੇ ਦੋਵੇਂ ਪਾਸੇ
ਲੱਖਾਂ ਵਿਅਕਤੀਆਂ ਦੇ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਖਾਸ ਤੌਰ ਦੇ ਉੱਤੇ ਸਿੱਖ ਸ਼ਾਮਲ ਸਨ ਜੀ। ਮਨੁੱਖੀ ਇਜ਼ਤ ਉੱਤੇ ਦਿਖਾਉਣ ਤੋਂ ਜਿਹੜਾ ਸੀ ਉਹ ਬਚਿਆ ਜਾ ਸਕਦਾ ਸੀਗਾ। ਇਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਇਸ ਸਮਝੌਤੇ ਦੇ ਸਿਰੇ ਚੜ੍ਹ ਜਾਣ ਦੀ ਸੂਰਤ ਦੇ ਵਿੱਚ ਦੱਖਣ ਪੱਛਮੀ ਏਸ਼ੀਆ ਦੇ ਸਿਆਸੀ ਹਾਲਾਤ ਅੱਜ ਬਿਲਕੁਲ ਜਿਹੜੇ ਜੀ ਉਹ ਵੱਖਰੇ ਹੋਣੇ ਸਨ। ਇਸ ਕਿਤਾਬ ਦੇ ਵਿੱਚ ਜਿਹੜਾ ਖੁਲਾਸਾ ਕੀਤਾ ਗਿਆ ਉਹਦੇ ਵਿੱਚ ਇਹ ਜਿਹੜਾ ਪ੍ਰੋਫੈਸਰ ਕਪੂਰ ਜਿਹੜੇ ਨੇ ਉਹ ਲਿਖਦੇ ਨੇ ਕਿ ਦੇਸ਼ ਦੀ ਵੰਡ ਤੋਂ ਪਹਿਲਾਂ 3 ਧਿਰਾਂ ਦੇ ਵਿੱਚ ਹੋ ਰਹੇ ਸਮਝੌਤੇ ਦੀ ਤਫਸੀਲ ਜਿਹੜੀ ਸੀ ਇਹ ਆਖਿਆ ਗਿਆ ਸੀਗਾ ਜਿਨ੍ਹਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਕਿ ਇਹਨੂੰ ਲੀਕ ਆਊਟ ਨਾ ਕੀਤਾ ਜਾਵੇ। ਪਰ ਜਿਹੜੇ ਪੰਜਾਬ ਦੇ ਕੁਝ ਨੇਤਾ ਸਨ ਉਹਨਾਂ ਨੇ ਇਹ ਲੀਕ ਕਰਤਾ, ਜਿੱਥੋਂ ਜਿਹੜੇ ਮੁਹੰਮਦ ਅਲੀ ਜਿਨ੍ਹਾਂ ਸਨ ਉਹ ਇਸ ਤੋਂ ਖਿੱਚ ਗਏ ਤੇ ਉਹਨਾਂ ਨੇ ਇਸ ਸਮਝੌਤੇ ਤੋਂ ਜਿਹੜਾ ਸੀਗਾ ਉਹ ਪਿੱਛੇ ਹਟ ਕੇ ਰਾਜਾ ਗੋਪਾਲਚਾਰੀ ਨੇ ਇੱਕ ਮੀਟਿੰਗ ਇਹਦੇ ਵਿੱਚ ਬੁਲਾਈ ਸੀ ਜੋ ਇਸ ਕਿਤਾਬ ਦੇ ਵਿੱਚ ਖੁਲਾਸਾ ਕੀਤਾ ਗਿਆ ਔਰ ਦਿੱਲੀ ਦੇ ਬਿਰਲਾ ਹਾਊਸ ਦੇ ਵਿੱਚ ਬੁਲਾਈ ਗਈ, ਜਿਹਦੇ ਵਿੱਚ ਪੰਜਾਬ ਦੇ 20-25 ਹਿੰਦੂ ਆਗੂਆਂ ਦੇ ਨਾਲ ਮਾਸਟਰ ਤਾਰ ਸਿੰਘ, ਗਿਆਨੀ ਕਰਤਾਰ ਸਿੰਘ ਵੀ ਜਿਹੜੇ ਉਹ ਸ਼ਾਮਲ ਹੋਏ ਸਨ। ਮੁਹੰਮਦ ਅਲੀ ਜਿਨ੍ਹਾਂ ਆਪਣੀ ਰਿਹਾਇਸ਼ ਦੇ ਉੱਤੇ ਉਦੋਂ ਉਸ ਵੇਲੇ ਸਨ, ਰਾਜਾ ਮਹੇਸ਼ਵਰ ਦਿਆਲ ਨੇ ਦੋਵਾਂ ਧਿਰਾਂ ਦੇ ਵਿਚੋਲੇ ਦੀ ਭੂਮਿਕਾ ਜਿਹੜੀ ਉਹ ਨਿਭਾਈ ਸੀਗੀ ਔਰ ਇਸ ਨੁਕਤੇ ਦੇ ਉੱਤੇ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਸੀ ਕਿ ਘੱਟੋ ਘੱਟ 65% ਮੁਸਲਿਮ ਆਬਾਦੀ ਤੇ 35% ਗੈਰ ਮੁਸਲਿਮ ਆਬਾਦੀ ਵਾਲੇ ਇਲਾਕੇ ਪਾਕਿਸਤਾਨ ਦੇ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਸਕੀਮ ਤਹਿਤ ਵੰਡ ਵਾਲੀ ਲਕੀਰ ਰਾਵੀ ਤੋਂ ਪਰਲੇ ਪਾਸੇ ਖਿੱਚੀ ਜਾਣੀ ਸੀਗੀ। ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮਿੰਟਗੁਮਰੀ ਜ਼ਿਲ੍ਹਿਆਂ ਦੇ ਬਹੁਤੇ ਇਲਾਕੇ ਹਿੰਦੁਸਤਾਨ ਦਾ ਹਿੱਸਾ ਜਿਹੜੇ ਉਹ ਬਣ ਜਾਣੇ ਸਨ। ਜਿਨ੍ਹਾਂ ਚਾਹੁੰਦੇ ਸੀ ਕਿ ਇਸ ਸਮਝੌਤੇ ਦੇ ਬਾਰੇ ਰਸਮੀ ਐਲਾਨ ਹੋਣ ਤੱਕ ਕਿਸੇ ਨੂੰ ਭਿੜਕ ਜਿਹੜੀ ਆ ਉਹ ਨਹੀਂ ਪੈਣੀ ਚਾਹੀਦੀ ਔਰ ਇਸ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਅਕਾਲੀ ਆਗੂਆਂ ਦੇ ਦਿਲਾਂ ਦੇ ਵਿੱਚ ਡਰ ਸੀਗਾ। ਉਹ ਕਹਿੰਦੇ ਸੀਗੇ ਕਿ ਇਹਦੇ ਉੱਤੇ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਈਨ ਕਰ ਲੈਣਾ ਚਾਹੀਦਾ। ਗੋਕਲ ਚੰਦ ਨਾਰੰਗ ਨੇ ਇਸ ਕਿਤਾਬ ਦੇ ਮੁਤਾਬਕ ਸੁਝਾਅ ਦਿੱਤਾ ਕਿ ਪੰਜਾਬ ਦੇ ਕੁਝ ਹੋਰਨਾਂ ਆਗੂਆਂ ਖਾਸ ਕਰਕੇ ਸਨਾਤਨੀ ਹਿੰਦੂ ਜਿਹੜੇ ਵਿਚਾਰਧਾਰਾ ਰੱਖਣ ਵਾਲੇ ਸੀਗੇ ਉਹਨਾਂ ਦੇ ਨਾਲ ਇਸ ਸਮਝੌਤੇ ਬਾਰੇ ਸਲਾਹ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸਵਾਮੀ ਗਣੇਸ਼ ਦੱਤ ਨੂੰ ਤਾਰ ਭੇਜ ਕੇ ਜਿਹੜਾ ਸੀਗਾ ਉਹ ਸੱਦਿਆ ਗਿਆ ਸੀਗਾ। ਕੁੰਦਰ ਲਾਲ ਲਾਂਬਾ ਸਣੇ ਦਿੱਲੀ ਪਹੁੰਚੇ ਇਹ ਔਰ ਇਹਨਾਂ ਦੋਵਾਂ ਆਗੂਆਂ ਨੇ ਸਮਝੌਤਾ ਰੱਦ ਕਰ ਦਿੱਤਾ ਤੇ ਇਹਦੇ ਨਾਲ ਸਾਰੇ ਹਾਲਾਤ ਜਿਹੜੇ ਸੀਗੇ ਉਹ ਬਦਲ ਗਏ ਔਰ ਆਜ਼ਾਦ ਪੰਜਾਬ ਦੀ ਯੋਜਨਾ ਨੂੰ ਮੁੜ ਕੇ ਜਿਹੜਾ ਸੀਗਾ ਉਹ ਉਭਾਰਿਆ ਗਿਆ। ਜਿਹੜੇ ਇਲਾਕਿਆਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮਿੰਟਗੁਮਰੀ, ਇਹਦੇ ਵਿੱਚ ਬਹੁਤ ਵੱਡੀ ਗਿਣਤੀ ਵਸੋਂ ਜਿਹੜੀ ਸੀ ਉਹ ਪੰਜਾਬੀਆਂ ਦੀ ਖਾਸ ਤੌਰ ਦੇ ਉੱਤੇ ਸਿੱਖਾਂ ਦੀ ਸੀਗੀ। ਜਿਹੜੇ ਮੇਰੇ ਬਜ਼ੁਰਗ ਨੇ ਜੀ ਉਹ ਵੀ ਮਿੰਟਗੁਮਰੀ ਤੋਂ ਆਏ ਹੋਏ ਨੇ ਉੱਜੜ ਕੇ। ਸੋ ਹਾਲਾਤ ਹੀ ਬਿਲਕੁਲ ਉੱਥੇ ਬੜੇ ਵੱਡੀਆਂ ਜ਼ਮੀਨ ਦੇ ਮਾਲਕ ਸਨ ਜੀ, ਇੱਧਰ ਆ ਕੇ ਐਸੇ ਰਿਫਿਊਜੀ ਬਣੇ ਜੀ ਕਿ ਅੱਜ ਤੱਕ ਮੁੜ ਕੇ ਜਿਹੜੇ ਉਹ ਪੈਰ ਨਹੀਂ ਲੱਗੇ। ਵਾਕਈ ਜੋ ਖੁਲਾਸਾ ਇਸ ਕਿਤਾਬ ਦੇ ਵਿੱਚ ਕੀਤਾ ਗਿਆ ਜੇ ਉਹ ਸਹੀ ਹੈ, ਜਿਨ੍ਹਾਂ ਲੋਕਾਂ ਨੇ ਇਹ ਤਾਰਪੀਡੋ ਕੀਤਾ ਸਾਰਾ ਸਮਝੌਤਾ ਉਹ ਦੇਣਦਾਰ ਨੇ ਜੀ ਇਹਨਾਂ ਲੋਕਾਂ ਦੇ ਕਤਲਾਂ ਦੇ, ਜਿਹੜੇ ਅੰਨ੍ਹੇਵਾਹ ਕਤਲ ਉਸ ਟਾਈਮ ਵੰਡ ਦੇ ਉੱਤੇ ਕੀਤੇ ਗਏ ਸਨ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਰਿਆਣੇ ਦੇ ਤੋਂ ਆਈ ਹੈ ਵੀ ਅਜੇ ਚਟਾਲਾ ਹੁਣਾਂ ਨੂੰ ਜਿਹੜੀ ਜ਼ਮਾਨਤ ਆ ਉਹ ਨਹੀਂ ਮਿਲੀ। ਦੇਖੋ ਕਈ ਵਾਰੀ ਇਹ ਸਵਾਲ ਜਿਹੜਾ ਖੜਾ ਹੁੰਦਾ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਉੱਤੇ ਇਹ ਇਨਸਾਫ ਜਿਹੜਾ ਉਹ ਨਹੀਂ ਮਿਲਦਾ। ਨਿਰਸੰਦੇਹ ਇਸ ਗੱਲ ਨੂੰ ਕੱਟਿਆ ਨਹੀਂ ਜਾ ਸਕਦਾ, ਪਰ ਕੁਝ ਮਾਮਲਿਆਂ ਦੇ ਉੱਤੇ ਅਦਾਲਤਾਂ ਜਿਹੜੀਆਂ ਨੇ ਨਾ ਜੀ ਉਹਨਾਂ ਦੀ ਰਜਵੀ ਤਾਰੀਫ ਵੀ ਕਰਨੀ ਬਣਦੀ ਹੈ ਕਿ ਉਹ ਇਹੋ ਜਿਹੇ ਵੱਡੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਦਰ ਡੱਕਿਆ ਹੋਇਆ ਔਰ ਡੱਕ ਕੇ ਰੱਖਣਾ ਚਾਹੁੰਦੀਆਂ ਨੇ, ਜਿਹੜੇ ਇਹ ਸਮਝਦੇ ਨੇ ਕਿ ਪੈਸੇ ਦੇ ਨਾਲ ਉਹ ਕੁਝ ਵੀ ਜਿਹੜਾ ਉਹ ਖਰੀਦ ਸਕਦੇ ਨੇ। ਇਨੈਲੋ ਆਗੂ ਅਜੇ ਸਿੰਘ ਚਟਾਲਾ ਤੋਂ ਟੀਚਰ ਭਰਤੀ ਘੁਟਾਲੇ ਦੇ ਵਿੱਚ ਸਾਲ ਦੀ ਸਜ਼ਾ ਜਿਹੜੀ ਹੋਈ ਆ ਉਹਦੇ ਖਿਲਾਫ ਦਾਇਰ ਅਪੀਲ ਨੂੰ ਸੁਪਰੀਮ ਕੋਰਟ ਨੇ ਖਾਰਜ ਕਰਨ ਦੇ ਬਾਵਜੂਦ ਉਹਦੇ ਵਕੀਲ ਨੂੰ ਦੁਬਾਰਾ ਇਸ ਸੰਬੰਧੀ ਆਪਣਾ ਪੱਖ ਰੱਖਣ ਦੀ ਜਿਹੜੀ ਹੈ ਜੀ ਉਹ ਖੁੱਲ੍ਹ ਦੇ ਦਿੱਤੀ ਹੈ। ਦੱਸਦੀ ਹੈ ਕਿ ਅਜੇ ਚਟਾਲਾ ਤੋਂ ਇਲਾਵਾ ਉਹਦੇ ਪਿਤਾ ਜਿਹੜੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ 5 ਸਾਲ ਦੀ ਸਜ਼ਾ ਓਮ ਪ੍ਰਕਾਸ਼ ਚੌਟਾਲਾ ਹੋਰੀ ਜਿਹੜੇ ਉਹ ਭੁਗਤ ਰਹੇ ਨੇ। 1999-2000 ਦੇ ਵਿੱਚ ਇਹ ਭਰਤੀ ਘੁਟਾਲਾ ਜਿਹੜਾ ਹੋਇਆ ਸੀਗਾ, ਸੁਪਰੀਮ ਕੋਰਟ ਨੇ ਅਜੇ ਚੌਟਾਲਾ ਨੂੰ ਜਿਹੜੀ ਹੈ ਜੀ ਉਹ ਜ਼ਮਾਨਤ ਦੇਣ ਤੋਂ ਨਾ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਮੈਚ ਦੇ ਪਹਿਲੇ ਮਾਮਲੇ ਦੇ ਵਿੱਚ 4 ਮੁਜਰਮ ਜਿਹੜੇ ਨੇ ਜੀ ਉਹਨਾਂ ਦੀਆਂ ਅਪੀਲਾਂ ਸੰਬੰਧੀ ਵੀ ਇਹੋ ਹੁਕਮ ਜਿਹੜੇ ਉਹ ਜਾਰੀ ਕੀਤੇ ਸੀਗੇ। ਅਦਾਲਤ ਨੇ ਜਿਹੜਾ ਓਮ ਪ੍ਰਕਾਸ਼ ਚੌਟਾਲਾ ਉਹਨੂੰ ਸਿਹਤ ਦੇ ਆਧਾਰ ਦੇ ਉੱਤੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੈਰੋਲ ਦੀ ਅਰਜ਼ੀ ਦੇਣ ਦੀ ਖੁੱਲ੍ਹ ਜਿਹੜੀ ਆ ਉਹ ਦਿੱਤੀ ਹੈ। ਇਸ ਤੋਂ ਬਾਅਦ ਉਹਨਾਂ ਅਦਾਲਤ ਨੂੰ ਬੇਨਤੀ ਕੀਤੀ ਕਿ ਅਪੀਲ ਰੱਦ ਕਰਨ ਸੰਬੰਧੀ ਅੱਜ ਦੇ ਹੁਕਮਾਂ ਦੇ ਵਿੱਚ 3 ਸ਼ਬਦ ਜਿਹੜੇ ਇਸ ਮੌਕੇ ਉੱਤੇ ਜਿਹੜੇ ਉਹ ਜੋੜ ਦਿੱਤੇ, ਭਾਵ ਕਿ ਜਿੰਨਾ ਚਿਰ ਵੀ ਇਹਨਾਂ ਦੋਨਾਂ ਪਿਓ ਪੁੱਤਾਂ ਦਾ ਲੱਗ ਗਿਆ ਜੇਲ੍ਹ ਦੇ ਵਿੱਚ ਦੇਖਿਆ ਜਾਵੇ, ਜੇ ਕੱਲ੍ਹ ਨੂੰ ਉਹਨਾਂ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤੇ ਮੇਰਾ ਖਿਆਲ
ਜਿਹੜੀ ਕੁੱਤੇ ਖਾਣੀ ਕਹਿੰਦੇ ਜਿਹਨੂੰ ਪੰਜਾਬੀ ਦੇ ਵਿੱਚ, ਉਹ ਕਾਫੀ ਹੋ ਚੁੱਕੀ ਇਹਨਾਂ ਦੀ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਡਿੰਪੀ ਢਿੱਲੋਂ ਹੋਣਾ ਵਾਲਾ, ਜਿਹੜਾ ਕੱਲ ਵੀ ਆਪਾਂ ਜਿਹੜੀ ਗੱਲ ਕੀਤੀ ਸੀ, ਨਿਊਦੀਪ ਬੱਸ ਦੇ ਵਿੱਚ ਪਰਚਾ ਦਰਜ ਨਹੀਂ ਸੀ ਕਰ ਰਹੇ ਪੁਲਿਸ ਵਾਲੇ। ਅਕਸਰ ਜਿਹੜੇ ਲੋਕਾਂ ਦੇ ਦਬਾਅ ਹੇਠ ਉਹਨਾਂ ਕੁੜੀਆਂ ਦੇ ਕਰਕੇ ਉਹ ਪਰਚਾ ਦਰਜ ਕਰਨਾ ਪਿਆ। ਐਕਚੁਅਲੀ ਦੋ ਪੱਖ ਨੇ ਜੀ ਇਹਦੇ। ਇੱਕ ਤਾਂ ਜਦੋਂ ਇਹ ਬੱਚੀਆਂ ਜਿਹੜੀਆਂ 13 ਤੇ 15 ਸਾਲ ਦੀਆਂ ਨੇ, 40 ਮੁਕਤਿਆਂ ਦੀ ਧਰਤੀ ਮੁਕਤਸਰ ਸਾਹਿਬ ਦੇ ਵਿੱਚ ਬਾਦਲਾਂ ਦੇ ਰਿਸ਼ਤੇਦਾਰ ਡਿੰਪੀ ਢਿੱਲੋਂ ਦੀ ਮਾਲਕੀ ਵਾਲੀ ਨਿਊ ਤੇ ਬੱਸ ਸਰਵਿਸ ਦੇ ਵਿੱਚੋਂ ਜਦੋਂ ਇਹਨਾਂ ਨੂੰ ਧੱਕੇ ਦੇ ਕੇ ਦਲਿਤ ਭਾਈਚਾਰੇ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਉਤਾਰ ਦਿੱਤਾ ਗਿਆ ਸੀਗਾ, ਮਾਮਲਾ ਉਦੋਂ ਦਾ ਭਖਿਆ ਹੋਇਆ ਜੀ। ਕੁਝ ਲੋਕ ਕਹਿੰਦੇ ਸਨ ਊਂ ਬਣਾਈ ਹੋਈ ਜਿਹੜੀ ਹੈ ਜੀ ਉਹ ਗੱਲ ਹੈ। ਜਦੋਂ ਇਹ ਲੜਕੀਆਂ ਆਪਣੀ ਸ਼ਿਕਾਇਤ ਕਰਨ ਦੇ ਵਾਸਤੇ SSP ਮੁਕਤਸਰ ਦੇ ਕੋਲੇ ਗਈਆਂ ਤਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ, ਉਹਨਾਂ ਜਲੀਲ ਕੀਤਾ ਕਿ ਮੀਡੀਆ ਕੋਲੇ ਤੁਸੀਂ ਕਿਉਂ ਗਈਆਂ, ਮੀਡੀਆ ਤੋਂ ਜਾ ਕੇ ਹੁਣ ਇਨਸਾਫ ਲੈ ਲਓ। ਇੱਕ ਤਾਂ ਜੀ ਇਹ SSP ਔਰ ਉਹਨੂੰ ਚੀਫ ਸੈਕਟਰੀ ਆਫ ਪੰਜਾਬ ਪੁਲਿਸ ਨੂੰ ਵੀ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਨੇ ਤਲਬ ਕਰ ਲਿਆ ਜੀ ਆ ਕੇ ਇੱਥੇ ਪਹਿਲਾਂ ਮੈਨੂੰ ਜਵਾਬ ਦਿਓ ਇਸ ਗੱਲ ਦਾ। ਬਾਅਦ ਵਾਲੀ ਗੱਲ ਜਿਹੜੀ ਬਾਅਦ ਦੀ ਹੈ। ਦੂਜੀ ਗੱਲ ਇਹ ਹੈ ਕਿ ਲੋਕ ਜਿਹੜੇ ਸੜਕਾਂ ਦੇ ਉੱਤੇ ਉਤਰ ਆਏ ਸਨ, ਕੋਟਲੀ ਸੰਗੜ ਦੀਆਂ ਰਹਿਣ ਵਾਲੀਆਂ ਇਹ ਦੋਨੋਂ ਬੱਚੀਆਂ ਨੇ। ਹੁਣ ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ, ਨਿਊਦੀਪ ਬੱਸ ਸਰਵਿਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਔਰ ਇਹਦੇ ਜਿਹੜਾ ਕੰਡਕਟਰ ਹੈ ਉਹਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ। ਅਕਾਲੀ ਆਗੂ ਡਿੰਪੀ ਢਿੱਲੋਂ ਦੀ ਇਹ ਜਿਹੜੀ ਹੈ ਜੀ ਬੱਸ ਸਰਵਿਸ ਹੈ। ਜੇ ਇਹ ਲੜਕੀਆਂ ਗਲਤ ਸਨ ਤਾਂ ਫਿਰ ਹੁਣ ਮਾਮਲਾ ਜਿਹੜਾ ਜੀ ਉਹ ਕਿਉਂ ਦਰਜ ਕੀਤਾ ਗਿਆ? ਇਉਂ ਲੱਗਦਾ ਕਿ ਜਿਹੜੇ ਹੰਕਾਰੇ ਹੋਏ ਲੋਕ ਨੇ, ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ, ਜਿਨ੍ਹਾਂ ਨੂੰ ਕੁਝ ਨਹੀਂ ਦਿਸਦਾ, ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਉੱਤੇ ਬਣ ਕੀ ਰਿਹਾ ਅਸਲ ਦੇ ਵਿੱਚ। ਉਹ ਇਉਂ ਸੋਚਦੇ ਨੇ ਕਿ ਅਸੀਂ ਜਿਹੜਾ ਜੀ ਜੁੱਤੀ ਦੇ ਨਾਲ ਹੀ ਲੋਕ ਜਿਹੜੇ ਉਹ ਦਬਾ ਕੇ ਰੱਖਣੇ ਨੇ। ਉਹ ਇੱਕ ਗੱਲ ਜਿਹੜੀ ਆ ਨਾ ਜੀ ਉਹ ਪੰਜਾਬ ਦੇ ਇਤਿਹਾਸ ਤੋਂ ਭੁੱਲ ਰਹੇ ਨੇ ਕਿ ਜਦੋਂ ਜਦੋਂ ਲੋਕਾਂ ਦੇ ਉੱਤੇ ਇੱਦਾਂ ਦੇ ਜ਼ੁਲਮ ਹੋਏ ਨੇ ਤਦੋਂ ਲੋਕ ਜਿਹੜੇ ਨੇ ਜੀ ਉਹ ਸੜਕਾਂ ਦੇ ਉੱਤੇ ਬਾਹਰ ਆਏ ਨੇ ਤੇ ਉਹਨਾਂ ਨੇ ਇਨਸਾਫ ਫਿਰ ਜਿਹੜਾ ਨਾ ਜੀ ਧੌਣ ਤੇ ਗੋਡਾ ਰੱਖ ਕੇ ਲਿਆ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਬੈਂਸ ਭਰਾਵਾਂ ਨੂੰ 14 ਦਿਨਾਂ ਦੀ ਜੇਲ੍ਹ। ਦੇਖੋ ਜੀ ਆਪਣੇ ਤੌਰ ਦੇ ਉੱਤੇ ਉਹ ਲੱਗੇ ਹੋਏ ਨੇ ਜਿੱਦਾਂ ਵੀ ਹੈ, ਕਿਉਂਕਿ ਇੱਕ ਕੇਸ ਦੇ ਵਿੱਚ ਪਹਿਲਾਂ ਉਹ ਬਾਹਰ ਆਏ ਨੇ ਤੇ ਹੁਣ ਦੂਜੇ ਕੇਸ ਦੇ ਵਿੱਚ ਫੇਰ ਜਿਹੜਾ ਜੀ ਉਹ ਅੰਦਰ ਚਲੇ ਗਏ ਨੇ। ਬੈਂਸ ਭਰਾਵਾਂ ਦੇ ਸਣੇ ਟੀਮ ਇਨਸਾਫ ਦੇ 31 ਮੈਂਬਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਬਲਾਚੌਰ ਦੇ ਵਿੱਚ ਜਿਹੜਾ ਉਹਨਾਂ ਦਾ ਮੈਡੀਕਲ ਚੈੱਕਅਪ ਕਰਨ ਤੋਂ ਬਾਅਦ ਜਿਹੜਾ ਜੀ 14 ਦਿਨਾਂ ਦੇ ਵਾਸਤੇ ਜੇਲ੍ਹ ਭੇਜਿਆ ਗਿਆ। ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਸੋਮਵਾਰ ਨੂੰ ਹੋਊਗੀ। ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੇ ਇਹ ਗੱਲ ਕਹੀ ਆ ਦੇ ਵਿੱਚ ਜਾ ਕੇ ਕਿ ਅਸੀਂ ਤਾਂ ਇੱਕ ਟਰਾਲੀ ਰੇਤ ਦੀ ਭਰਨ ਗਏ ਸੀਗੇ, ਫਿਰ ਸਾਡੇ ਵਿਰੁੱਧ ਧਾਰਾ ਜਿਹੜੀਆਂ ਜੀ ਇੰਨੀਆਂ ਮਾਈਨਿੰਗ ਐਕਟ 1957 ਸੈਕਸ਼ਨ 21 ਜਿਹਦੇ ਵਿੱਚ ਲੁੱਟ ਖੋਹ ਦੀ ਗੱਲ ਹੁੰਦੀ ਹੈ, ਇਹਦਾ ਮਾਮਲਾ ਜਿਹੜਾ ਜੀ ਉਹ ਕਿਵੇਂ ਦਰਜ ਕਰ ਲਿਆ ਗਿਆ ਜੀ? ਸਵਾਲ ਉਹਨਾਂ ਨੇ ਆਈ ਥਿੰਕ ਕਿਤੇ ਨਾ ਕਿਤੇ ਇਹਦਾ ਜਿਹੜਾ ਜੀ ਟੈਕਨੀਕਲ ਇਹ ਸਵਾਲ ਹੈ ਬੜਾ, ਔਰ ਸ਼ਾਇਦ ਉਹਨਾਂ ਨੇ ਜਿਹੜੀ ਸਲਾਹ ਕਰਕੇ ਵਕੀਲ ਦੇ ਨਾਲ ਹੀ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਖੜਾ ਕਰਤਾ ਕਿ ਇੱਕ ਟੈਂਪੂ ਰੇਤ ਦਾ ਭਰਨ ਦੇ ਉੱਤੇ ਡਾਕੇ ਦਾ ਮਾਮਲਾ ਜਿਹੜਾ ਜੀ ਉਹ ਕਿਵੇਂ ਦਰਜ ਹੋ ਗਿਆ ਜੀ। ਉਹਨਾਂ ਨੇ ਇਹ ਵੀ ਗੱਲ ਆਖੀ ਹੈ ਜੀ ਕਿ ਰੇਤ ਮਾਫੀਆ ਜਿਹੜਾ ਕਰੋੜਾਂ ਰੁਪਈਏ ਦਾ ਰੇਤਾ ਭਰਦਾ ਉਹਨਾਂ ਦੇ ਉੱਤੇ ਤਾਂ ਕੋਈ ਪਰਚਾ ਕਦੀ ਦਰਜ ਨਹੀਂ ਹੁੰਦਾ, ਔਰ ਜੇ ਇੱਕ ਛੋਟਾ ਜਿਹਾ ਟੈਂਪੂ ਕੋਈ ਭੰਨ ਚਲੇ ਗਏ ਤੇ ਉਹਨਾਂ ਦੇ ਉੱਤੇ ਪਰਚਾ ਜਿਹੜਾ ਸੀਗਾ ਉਹ ਦਰਜ ਹੋ ਗਿਆ। ਅਦਾਲਤ ਤੋਂ ਬਾਹਰ ਆਉਂਦੇ ਹੋਏ ਬੈਂਸ ਭਰਾਵਾਂ ਨੇ ਆਪਣੇ ਸਾਥੀਆਂ ਦੇ ਨਾਲ ਰੇਤ ਮਾਫੀਆ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਸੀਗੇ ਉਹ ਲਾਏ। ਉਹਨਾਂ ਨੇ ਕਿਹਾ ਕਿ ਕਿਸੇ ਪਾਰਟੀ ਦੇ ਨਾਲ ਉਹਨਾਂ ਦੀ ਨਿੱਜੀ ਰੰਜਿਸ਼ ਨਹੀਂ ਹੈ, ਸਗੋਂ ਰੇਤ ਮਾਫੀਏ ਦੇ ਖਿਲਾਫ ਜਿਹੜਾ ਜੀ ਉਹ ਇਸੇ ਤਰੀਕੇ ਦੇ ਨਾਲ ਆਪਣਾ ਸੰਘਰਸ਼ ਜਿਹੜਾ ਜੀ ਉਹ ਕਰਦੇ ਰਹਿਣਗੇ। ਹੁਣ ਸੋਮਵਾਰ ਨੂੰ ਦੇਖਦੇ ਆ ਜੀ ਕਿ ਜਦੋਂ ਉਹਨਾਂ ਦੀ ਜ਼ਮਾਨਤ ਜਿਹੜੀ ਹੋ ਜਾਂਦੀ, ਜ਼ਮਾਨਤ ਤਾਂ ਉਹਨਾਂ ਨੂੰ ਮਿਲ ਜਾਣੀ ਹੈ ਜੀ ਸੋਮਵਾਰ ਨੂੰ ਇਸ ਮਾਮਲੇ ਦੇ ਉੱਤੇ। ਆਈ ਥਿੰਕ ਕਿਤੇ ਨਾ ਕਿਤੇ ਉਹਨਾਂ ਨੇ ਮਾਮਲਾ ਤਾਂ ਭਖਾ ਦਿੱਤਾ, ਪਰ ਦੂਜੇ ਪਾਸੇ ਫੇਰ ਉੱਥੇ ਗੱਲ ਆ ਜਾਂਦੀ ਹੈ ਕਿ ਇਹ ਕਿਹਾ ਜਾ ਰਿਹਾ ਕਿ ਖੱਡਾਂ ਸਸਤੀਆਂ ਕਰਕੇ ਰੇਤਾ ਸਸਤਾ ਕੀਤਾ ਜਾਊਗਾ। ਏਦਾਂ ਦਾ ਕੁਝ ਨਹੀਂ ਹੈਗਾ, ਲੁੱਟ ਜਿਹੜੀ ਰੇਤੇ ਦੀ ਉਸੇ ਤਰੀਕੇ ਦੇ ਨਾਲ ਜਾਰੀ ਹੈ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ ਬੇਈਮਾਨ ਭਜਾਓ ਪੰਜਾਬ ਬਚਾਓ ਜਿਹੜੀ ਆ ਜਲ੍ਹਿਆਂਵਾਲੇ ਬਾਗ ਤੋਂ ਜਿਹੜੀ ਯਾਤਰਾ ਸ਼ੁਰੂ ਜੀ। ਇਹ ਜਿਹੜੀ ਬੇਈਮਾਨ ਭਜਾਓ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਜੀ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੋਈ ਆ। ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਸੰਜੇ ਸਿੰਘ ਹੁਰੀ, ਉਹਨਾਂ ਦੀ ਅਗਵਾਈ ਦੇ ਵਿੱਚ ਇਸ ਯਾਤਰਾ ਦੀ ਸ਼ੁਰੂਆਤ ਜਿਹੜੀ ਹੈ ਜੀ ਜਲ੍ਹਿਆਂਵਾਲੇ ਬਾਗ ਤੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ। ਇਹਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੁਰੀ ਸ਼ਾਮਲ ਹੋਏ, ਨਾ ਇਹਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਹੁਰੀ ਸਨ, ਨਾ ਇਹਦੇ ਵਿੱਚ ਹਰਿੰਦਰ ਸਿੰਘ ਖਾਲਸਾ ਸਨ, ਨਾ ਇਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹੁਰੀ ਸਨ, ਜਿਹੜੇ ਬਾਕੀ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਚੁਣੇ ਹੋਏ ਨੇ।
ਇਹਦੇ ਵਿੱਚ ਡਾਕਟਰ ਦਲਜੀਤ ਸਿੰਘ ਹੋਰੀ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਉਹ ਸ਼ਾਮਲ ਸਨ। ਉੱਥੇ ਜਿਹੜੇ ਡਾਕਟਰ ਦਲਜੀਤ ਸਿੰਘ ਹੋਰਾਂ ਦੇ ਇੱਕ ਜਿਹੜਾ ਨੇੜਲਾ ਸੀਗਾ ਜੀ, ਉਹਨੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਉਹਨਾਂ ਨੂੰ ਇਗਨੋਰ ਕਰਤਾ ਤੇ ਜਿਹੜੇ ਉਹਨਾਂ ਦੇ ਸਾਥੀ ਸਨ ਛੋਟੇਪੁਰ ਹੋਰਾਂ ਦੇ, ਉਹਨਾਂ ਨੇ ਉਸ ਬੰਦੇ ਨੂੰ ਇਸ ਕਹਿ ਕੇ ਫੜ ਲਿਆ ਕਿ ਤੂੰ ਜੁਰਤ ਕਿਵੇਂ ਕੀਤੀ ਹੱਥ ਮਿਲਾਉਣ ਦੀ, ਤੇ ਉੱਥੋਂ ਜੂਤ ਪਤੰਗ ਜਿਹੜਾ ਸੀਗਾ ਉਹ ਸ਼ੁਰੂ ਹੋ ਗਿਆ। ਛਿੱਤਰ ਪਤੰਗ ਜਿਹੜਾ ਸੀਗਾ ਜੀ, ਉਹਨੂੰ ਕੰਟਰੋਲ ਛੇਤੀ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਇਹ ਯਾਤਰਾ ਜਿਹੜੀ ਸੀ ਸ਼ੁਰੂ ਹੋ ਗਈ। ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਪਠਾਨਕੋਟ ਜਾ ਕੇ ਜਿਹੜੀ ਹੈ ਜੀ ਉਹ ਅਟਕ ਗਈ ਤੇ ਅੱਜ ਜਿਹੜੀ ਆ ਪਠਾਨਕੋਟ ਤੋਂ ਅੱਗੇ ਜਿਹੜੀ ਚੱਲੂਗੀ। ਕੱਲ ਵੀ ਇਸ਼ਾਰਾ ਕੀਤਾ ਸੀਗਾ ਕਿ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੇ ਵਰਕਰਾਂ ਦੇ ਵਿੱਚ ਨਿਰਾਸ਼ਾ ਹੈ ਉਹ ਕਿਹੋ ਜਿਹਾ ਸਹਿਯੋਗ ਇਸ ਯਾਤਰਾ ਨੂੰ ਦਿੰਦੇ ਨੇ। ਦਿੱਲੀ ਬੈਠੀ ਜਿਹੜੀ ਹਾਈ ਕਮਾਂਡ ਆ ਨਾ ਜੀ, ਉਹ ਇਹਨਾਂ ਗਰਾਊਂਡ ਲੈਵਲ ਦੇ ਉੱਤੇ ਵਾਪਰ ਰਹੀਆਂ ਘਟਨਾਵਾਂ ਤੋਂ ਬਹੁਤ ਦੂਰ ਜਿਹੜੀ ਹੈ ਜੀ ਉਹ ਜਾਪਦੀ ਆ। ਉਹਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਵੰਡੀਆਂ ਜਿਹੜੀਆਂ ਨੇ ਉਹ ਪਾ ਦਿੱਤੀਆਂ ਨੇ ਇਸ ਪਾਰਟੀ ਦੇ ਵਿੱਚ। ਤੋ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ 23 ਤਰੀਕ ਨੂੰ ਜਿਹੜੀ ਹੈ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਇਹ ਸਮਾਪਤ ਹੋਊਗੀ ਤੇ ਉਸ ਦਿਨ ਜਿਹੜੇ ਕਨਵੀਨਰ ਨੇ ਦੀ ਪਾਰਟੀ ਦੇ ਨੈਸ਼ਨਲ ਅਰਵਿੰਦ ਕੇਜਰੀਵਾਲ ਹੋਰੀ, ਉਹ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋਣਗੇ। ਜਿਹੜੀ ਫੁੱਟ ਹੈ ਜੀ ਉਹ ਸ਼ਰੇਆਮ ਸਾਹਮਣੇ ਇਸ ਵੇਲੇ ਦਿਖ ਰਹੀ ਹੈ। ਡਾਕਟਰ ਦਲਜੀਤ ਸਿੰਘ ਹੋਰਾਂ ਨੂੰ ਉਸ ਗੱਡੀ ਦੇ ਵਿੱਚ ਨਹੀਂ ਚੜਾਇਆ ਗਿਆ ਜਿਹੜੀ ਕਿ ਅਗਵਾਈ ਕਰ ਰਹੀ ਸੀਗੀ, ਉਹ ਵੱਖਰੀ ਗੱਡੀ ਦੇ ਵਿੱਚ ਜਿਹੜਾ ਜੀ ਉਹ ਚੜੇ। ਉਹ ਸੀਨੀਅਰ ਨੇ, ਅੰਮ੍ਰਿਤਸਰ ਦੇ ਉਹ ਇੰਚਾਰਜ ਵੀ ਨੇ ਤੇ ਜਿਹੜੀ ਉਹਨਾਂ ਦੇ ਜਿਹੜੇ ਕਨਵੀਨਰ ਵੀ ਉਹ ਹੈਗੇ ਨੇ ਜੀ, ਔਰ ਇਸ ਕਰਕੇ ਉਹਨਾਂ ਨੂੰ ਚੜਾਇਆ ਜਾਣਾ ਚਾਹੀਦਾ ਸੀਗਾ। ਪਰ ਸੁੱਚੇ ਸਿੰਘ ਛੋਟੇਪੁਰ ਹੋਰੀ ਕਿਉਂਕਿ ਉਹ ਰਾਜਨੀਤਿਕ ਵਿਅਕਤੀ ਨੇ ਜੀ, ਆਪਣੀ ਰਾਜਨੀਤੀ ਉਹ ਪਗਾਉਣੀ ਚਾਹੁੰਦੇ ਨੇ ਜੀ। ਤੇ ਨਾਲ ਹੀ ਛੋਟੇਪੁਰ ਹੋਣਾ ਦੇ ਨਾਲ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਵੀ ਚੋਣਾਂ ਦੇ ਦੌਰਾਨ ਉਹਨਾਂ ਨੇ ਆਪਣਾ ਇੱਕ ਅਪਰਾਧਿਕ ਮਾਮਲਾ ਜਿਹੜਾ ਛੁਪਾਇਆ। ਇੱਕ ਫਿਲਮ ਆਈ ਹੈ ਜੀ ਪਿਛਲੇ ਦਿਨਾਂ ਦੇ ਵਿੱਚ, ਗੱਬਰ ਇਜ਼ ਬੈਕ। ਤੋ ਇਹਦੇ ਵਿੱਚ ਨਾ ਜੀ ਉਹ ਕੀ ਕਰਦਾ, ਜਿਹੜੇ ਲੋਕ ਕਿਤੇ ਨਾ ਕਿਤੇ ਸ਼ਾਮਲ ਨੇ ਉਹਨਾਂ ਦੇ ਸਾਰੇ ਪੇਪਰ ਵਗੈਰਾ ਕਢਾ ਕੇ ਨਾ ਲੋਕਾਂ ਦੇ ਵਾਸਤੇ ਜਾਰੀ ਕਰ ਦਿੰਦਾ ਜੀ। ਲੱਗਦਾ ਇਹੋ ਹੀ ਹੈ ਜੀ ਇਹ ਵੀ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਹੁਣ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਨੇ, ਉਹਨਾਂ ਦੇ ਖਿਲਾਫ ਵੀ ਕੁਝ ਪੇਪਰ ਜਿਹੜੇ ਉਹ ਸਾਹਮਣੇ ਆਉਣੇ ਸ਼ੁਰੂ ਹੋਏ ਨੇ। ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਚੋਣ ਲੜੀ ਸੀ ਤੇ ਉਹਨਾਂ ਦੇ ਖਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਸੀਗਾ ਜੀ। ਔਰ ਇਹ ਜਿਹੜਾ 7 ਅਪ੍ਰੈਲ 2014 ਨੂੰ ਉਹਨਾਂ ਨੇ ਚੋਣ ਕਮਿਸ਼ਨ ਨੂੰ ਹਲਫੀਆ ਬਿਆਨ ਦਿੱਤਾ ਸੀਗਾ, ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਜਿਹੜਾ ਉਹ ਦਰਜ ਨਹੀਂ ਹੈ। ਜਦੋਂ ਕਿ ਥਾਣਾ ਢਾਲੀਵਾਲ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਖਿਲਾਫ 3 ਜੁਲਾਈ 2013 ਨੂੰ ਧਾਰਾ 308, 326, 325, 323 ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਹੈਗਾ। ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਚਲਾਨ ਦੇ ਵਿੱਚ ਵੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਨਾਮ ਜਿਹੜਾ ਜੀ ਉਹ ਇਹਦੇ ਵਿੱਚ ਹੈਗਾ। ਔਰ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਮਾਮਲਾ ਜੀ, ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤ ਜਿਹੜਾ ਅਜੇ ਸਿੰਘ ਛੋਟੇਪੁਰ ਹੈ ਉਹਦੇ ਉੱਤੇ ਦਰਜ ਸੀਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਚਾਇਤ ਚੋਣਾਂ ਦੇ ਦੌਰਾਨ ਜਿਹੜਾ ਕੇਸ ਉਹਨਾਂ ਦੇ ਉੱਤੇ ਜਿਹੜਾ ਦਰਜ ਸੀਗਾ, ਜਾਂਚ ਦੇ ਦੌਰਾਨ ਪੁਲਿਸ ਨੇ ਉਹਨਾਂ ਦਾ ਨਾਂ ਉਹਦੇ ਵਿੱਚੋਂ ਕੱਢ ਦਿੱਤਾ ਸੀਗਾ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜੀ FIR ਦੇ ਵਿੱਚ ਨਾਮ ਸ਼ਾਮਲ ਨਹੀਂ ਸੀਗਾ, ਜਦੋਂ ਕਿ FIR ਦੇ ਵਿੱਚ ਵੀ ਨਾਮ ਸ਼ਾਮਲ ਹੈ ਤੇ ਜਿਹੜਾ ਚਲਾਨ ਪੇਸ਼ ਕੀਤਾ ਗਿਆ ਉਹਦੇ ਵਿੱਚ ਵੀ ਨਾਮ ਜਿਹੜਾ ਜੀ ਉਹ ਸ਼ਾਮਲ ਹੈ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ। ਉਹਨਾਂ ਨੇ ਇਹ ਮਾਮਲਾ ਕਿਉਂ ਲੁਕਾਇਆ, ਇਹਦਾ ਕੋਈ ਬਹੁਤਾ ਤਸੱਲੀ ਬਖਸ਼ ਜਵਾਬ ਜਿਹੜਾ ਜੀ ਉਹ ਨਹੀਂ ਦੇ ਸਕੇ। ਜਿਹੜੀ ਮੈਂ ਗੱਲ ਕਈਆਂ ਦਿਨਾਂ ਤੋਂ ਕਰ ਰਿਹਾ ਜੀ ਕਿ ਇਹ ਜਿਹੜੀ ਖਿੱਚੋਤਾਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਚਾਲੇ ਹੋਈ ਹੈ, ਇਹ ਲੋਕਾਂ ਦੇ ਉਸ ਵਿਸ਼ਵਾਸ ਦੇ ਨਾਲ ਸ਼ਰੇਆਮ ਜਿਹੜਾ ਜੀ ਉਹ ਧੱਕਾ ਹੈ, ਜਿਨ੍ਹਾਂ ਲੋਕਾਂ ਨੇ ਅੰਨਾ ਵਿਸ਼ਵਾਸ ਜਿਹੜਾ ਜੀ ਇਸ ਪਾਰਟੀ ਤੇ ਕੀਤਾ ਤੇ ਅੱਜ ਵੀ ਕਰ ਰਹੇ ਨੇ। ਉਹ ਚਾਹੇ ਇੱਥੇ ਰਹਿਣ ਵਾਲੇ ਲੋਕ ਨੇ, ਚਾਹੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹਨਾਂ ਦੇ ਵਿਸ਼ਵਾਸ ਨੂੰ ਇਹ ਜਿਹੜੇ ਕੁਝ ਲੋਕ ਨੇ ਨਾ ਜੀ ਉਹ ਸ਼ਰੇਆਮ ਧੱਕਾ ਰਹੇ ਨੇ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ ਵੀ ਲੀਡਰਾਂ ਦੀਆਂ ਜਿਹੜੀਆਂ ਫੋਟੋਆਂ ਨਹੀਂ ਹੋਣਗੀਆਂ ਤੇ ਇਸ਼ਤਿਹਾਰਾਂ 'ਚੋਂ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਆਲਰੇਡੀ। ਬਿਲਕੁਲ ਜੀ, ਦਿੱਲੀ ਦੀ ਸਰਕਾਰ ਦੇ ਵੱਲੋਂ ਇੱਕ ਟੈਲੀਵਿਜ਼ਨ ਦੇ ਉੱਤੇ ਇਸ਼ਤਿਹਾਰ ਦਿੱਤਾ ਜਾ ਰਿਹਾ ਸੀ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਇਹ ਕਹਿ ਰਹੇ ਸਨ ਕਿ ਭ੍ਰਿਸ਼ਟਾਚਾਰ ਨੂੰ ਉਹਨਾਂ ਨੇ ਦਿੱਲੀ ਦੇ ਵਿੱਚ ਨੱਥ ਪਾਈ ਹੈ ਤੇ ਇਹਦੇ ਵਾਸਤੇ ਉਹ ਲੋਕਾਂ ਤੋਂ ਸਹਿਯੋਗ ਮੰਗ ਰਹੇ ਸਨ। ਇਹ ਜਿਹੜਾ ਕਮਰਸ਼ੀਅਲ ਸੀਗਾ ਜੀ ਵਾਪਸ ਲੈ ਲਿਆ ਗਿਆ ਜੀ, ਔਰ ਇਸ ਕਰਕੇ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਕਿ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਤੋਂ ਇਲਾਵਾ ਕਿਸੇ ਦੀ ਫੋਟੋ ਜਿਹੜੀ ਹੈ ਇਸ਼ਤਿਹਾਰ ਦੇ ਵਿੱਚ ਨਹੀਂ ਲਾਈ ਜਾ ਸਕਦੀ, ਉਹ ਚਾਹੇ ਸੈਂਟਰ ਦਾ ਕੋਈ ਮੰਤਰੀ ਸ਼ੰਤਰੀ ਹੈ ਤੇ ਚਾਹੇ ਕਿਸੇ ਸੂਬੇ ਦਾ ਜੀ। ਇਹ ਇਸ਼ਤਿਹਾਰ ਜਿਹੜਾ ਸੀ ਵਾਪਸ ਲੈਣ ਤੋਂ ਬਾਅਦ ਜਿਹੜੇ ਅੱਜ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਿਹੜੇ ਜੀ ਉਹ ਛਪੇ ਨੇ, ਉਹ ਚਾਹੇ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਹਿਲੇ ਦਿਨ ਬੰਦ ਹੋ ਗਈ ਹੈਲਪਲਾਈਨ ਵਾਲਾ ਮਾਮਲਾ ਹੈ,
ਚਾਹੇ ਸ਼ਹੀਦ ਸੁਖਦੇਵ ਦੇ ਕੱਲ ਸ਼ਹੀਦੀ ਦਿਵਸ ਸੀਗਾ ਜੀ, ਉਹਦੇ ਵਿੱਚ ਜਿਹੜਾ ਜੀ ਇੱਕ ਅਜੀਬ ਗੱਲ ਇਹ ਵੀ ਹੋਈ ਇਸ਼ਤਿਹਾਰ 'ਚ ਕਿ ਸੁਖਦੇਵ ਹੋਰਾਂ ਦੀ ਫੋਟੋ ਤਾਂ ਨਹੀਂ ਲਾਈ, ਰਾਜਗੁਰੂ ਹੋਰਾਂ ਦੀ ਫੋਟੋ ਦੇ ਨਾਲ ਇਸ਼ਤਿਹਾਰ 'ਚ ਪਵਾਤਾ ਜੀ। ਉਹਦੇ ਵਿੱਚੋਂ ਵੀ ਜਿਹੜੇ ਸਰਕਾਰ ਦੇ ਚਿਹਰੇ ਨੇ ਉਹ ਗਾਇਬ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਹੈ ਨਹੀਂ ਗੀ ਇਹਨਾਂ ਦੇ ਵਿੱਚ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਹੈ ਨਹੀਂ ਗੀ। ਇਹਨਾਂ ਜਿਹੜੇ ਇਹਨਾਂ ਲੀਡਰਾਂ ਦੀਆਂ ਫੋਟੋਆਂ ਤੋਂ ਜਿਹੜੇ ਇਹ ਇਸ਼ਤਿਹਾਰ ਨੇ ਜੀ ਉਹ ਬੜੇ ਅਜੀਬੋ-ਗਰੀਬ ਲੱਗਦੇ ਨੇ, ਕਿਉਂਕਿ ਲੋਕਾਂ ਨੂੰ ਆਦਤ ਪੈ ਚੁੱਕੀ ਹੈ ਇਹਨਾਂ ਲੀਡਰਾਂ ਦੀਆਂ ਫੋਟੋਆਂ ਜਿਹੜੀਆਂ ਦੇਖਣ ਦੀ। ਤੁਸੀਂ ਇਹ ਦੇਖਣਾ ਅੱਜ ਤਾਂ ਇਹ ਜਿਹੜੇ ਲੀਡਰਾਂ ਦੀਆਂ ਫੋਟੋਆਂ ਗਾਇਬ ਹੋਈਆਂ ਨੇ, ਆਉਣ ਵਾਲੇ ਸਮੇਂ ਦੇ ਦੌਰਾਨ ਇਹ ਇਸ਼ਤਿਹਾਰ ਗਾਇਬ ਹੋ ਜਾਣਗੇ, ਕਿਉਂਕਿ ਲੀਡਰ ਇਹ ਸੋਚਣਗੇ ਕਿ ਜੇ ਸਾਡੀ ਫੋਟੋ ਨਹੀਂ ਲੱਗਣੀ ਫਿਰ ਇਹ ਇਸ਼ਤਿਹਾਰ ਕਾਹਦੇ ਕੰਮ ਦਾ। ਇਸ ਕਰਕੇ ਉਹ ਤਾਂ ਰਾਜਨੀਤੀ ਕਰਦੇ ਸਨ ਇਹਨਾਂ ਇਸ਼ਤਿਹਾਰਾਂ ਦੇ ਉੱਤੇ। ਜਿਹੜੀ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਲਿਆ ਜੀ ਬੜਾ ਤੰਦਰੁਸਤ ਫੈਸਲਾ ਹੈ, ਸਹੀ ਫੈਸਲਾ ਹੈ। ਜਦੋਂ ਇਸ਼ਤਿਹਾਰ ਗਾਇਬ ਹੋਣਗੇ ਤਾਂ ਲੋਕਾਂ ਦੇ ਉਹ ਪੈਸੇ ਬਚਣਗੇ ਜਿਹੜੇ ਖਜ਼ਾਨੇ ਦੇ ਵਿੱਚੋਂ ਇਹਨਾਂ ਇਸ਼ਤਿਹਾਰਾਂ ਦੇ ਉੱਤੇ ਇਹ ਲੀਡਰ ਲੋਕ ਲੁਟਾਉਂਦੇ ਨੇ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਇੱਕ ਮਾਨਸਾ ਦੇ ਸਿਵਲ ਹਸਪਤਾਲ ਚੋਂ ਇੱਕ ਕੈਦੀ ਜਿਹੜਾ ਜੀ ਫਰਾਰ ਹੋ ਗਿਆ। ਐਕਚੁਅਲੀ ਜਿਹੜਾ ਜੀ ਕੱਲ ਇੱਕ ਜਿਹੜਾ ਸੀਗਾ ਸਮਗਲਰ ਉਹ ਗਾਇਬ ਹੋਇਆ ਸੀਗਾ। ਹੁਣ ਜਿਹੜਾ ਜੀ ਇਹ ਕੈਦੀ ਜਿਹੜਾ ਜੀ ਉਹ ਹੋਇਆ, 10 ਕਰਮਚਾਰੀ ਜਿਹੜੇ ਨੇ ਉਹ ਮੁਅੱਤਲ ਕਰ ਦਿੱਤੇ ਗਏ ਨੇ ਜੀ ਇਸ ਮਸਲੇ ਦੇ ਵਿੱਚ। ਕਹਿੰਦੇ ਕਿ ਉਹਦੇ ਪੈਰ ਨੂੰ ਲੱਗੀ ਹੱਥਕੜੀ ਜਿਹੜੀ ਉਹ ਖੁੱਲੀ ਕਰਕੇ ਉਹ ਖੁੱਲੀ ਸੀਗੀ, ਉਹ ਬੰਦ ਨਹੀਂ ਸੀ ਕੀਤੀ ਹੋਈ, ਜਿਹਦੇ ਕਰਕੇ ਜਿਹੜਾ ਜੀ ਉਹ ਨਿਕਲ ਗਿਆ। ਹੁਣ ਪ੍ਰੋਬਲਮ ਕਿ ਏਦਾਂ ਤਾਂ ਹੋ ਨਹੀਂ ਨਾ ਸਕਦਾ ਜੀ, ਕਿਉਂਕਿ ਕਹਾਣੀ ਤਾਂ ਉਹੀ ਹੈ। ਕਹਿੰਦੇ ਜੀ ਅਮਰੀਕਾ ਦੀ ਪੁਲਿਸ ਕਹਿੰਦੀ ਅਸੀਂ ਕਤਲ ਘੰਟੇ 'ਚ ਲੱਭ ਲੈਂਦੇ ਆ, ਕੈਨੇਡਾ ਵਾਲੇ ਕਹਿੰਦੇ 2 ਘੰਟਿਆਂ 'ਚ ਲੱਭ ਲੈਂਦੇ ਆ, ਤੇ ਪੰਜਾਬ ਪੁਲਿਸ ਵਾਲੇ ਕਹਿੰਦੇ ਸਾਨੂੰ ਪਹਿਲਾਂ ਹੀ ਪਤਾ ਹੁੰਦਾ। ਜੀ ਜੀ ਬਿਲਕੁਲ ਬਿਲਕੁਲ। ਤੇ ਜਾਂਦੇ ਜਾਂਦੇ ਅਖੀਰਲੀ ਗੱਲ ਕਰਦੇ ਵੀ ਬੰਦੀ ਸਿੱਖਾਂ ਦੀ ਰਿਹਾਈ ਲਈ ਬਾਪੂ ਸੂਰਜ ਸਿੰਘ ਹੋਣਾ ਦੀ ਜਿਹੜੀ ਭੁੱਖ ਹੜਤਾਲ 120ਵੇਂ ਦਿਨ 'ਚ ਤੇ ਚੰਡੀਗੜ੍ਹ ਜਾ ਰਿਹਾ ਜਥਾ ਉਹ ਗ੍ਰਿਫਤਾਰ ਕੀਤਾ ਗਿਆ ਜੀ। ਇਹ ਐਕਚੁਅਲੀ ਜਿਹੜਾ ਜਥਾ ਜਾ ਰਿਹਾ ਸੀਗਾ, ਇਹਨਾਂ ਨੇ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੋਠੀ ਜਿਹੜੀ ਸੀ ਉਹਦਾ ਘਿਰਾਓ ਕਰਨਾ ਸੀਗਾ, ਜਦੋਂ ਕਿ ਇਹਨਾਂ ਨੂੰ ਜਿਹੜਾ ਜੀ ਉਹ ਰੋਕ ਲਿਆ ਗਿਆ। ਇਹਦੇ ਵਿੱਚ ਮੋਹਕਮ ਸਿੰਘ, ਹਰਪਾਲ ਸਿੰਘ ਚੀਮਾ, ਅਮਰੀਕ ਸਿੰਘ ਅਜਨਾਲਾ, ਬਖਸ਼ੀਸ਼ ਸਿੰਘ ਅਖੰਡ ਕੀਰਤਨੀਏ ਜਿਹੜੇ ਦੀ ਇਹ ਦੱਸੇ ਗਏ ਨੇ। ਇਹ 70 ਕੁ ਸਿੱਖਾਂ ਦਾ ਜਿਹੜਾ ਜਥਾ ਸੀਗਾ ਜਿਹੜਾ ਕਿ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਜਿਹੜਾ ਉਹ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਹੀ ਇਹਨਾਂ ਨੂੰ ਜਿਹੜਾ ਜੀ ਉਹ ਘੇਰ ਲਿਆ ਗਿਆ, ਜਿਹੜਾ ਇਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ। ਇਹ ਸੂਰਤ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਹੈ ਜੀ ਭੁੱਖ ਹੜਤਾਲ, ਉਹਦੇ ਹੱਕ ਦੇ ਵਿੱਚ, ਉਹਦੀ ਹਮਾਇਤ ਦੇ ਵਿੱਚ ਮੁੱਖ ਮੰਤਰੀ ਹੋਰਾਂ ਦਾ ਘਰ ਘੇਰਨ ਦੇ ਵਾਸਤੇ ਜਾ ਰਹੇ ਸਨ। ਜੀ ਜੀ ਜੀ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਇਹ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਟੱਕਰ ਬੈਂਸਾਂ ਨੇ ਬਾਦਲਾਂ ਨਾਲ ਲਾਈ, ਅੱਜ ਫੜਨ ਪਿੱਛੋਂ ਭਲਕੇ ਛੁੱਟ ਜਾਂਦੇ। ਜੀ। ਟੱਕਰ ਬੈਂਸਾਂ ਨੇ ਬਾਦਲਾਂ ਨਾਲ ਲਾਈ, ਅੱਜ ਫੜਨ ਪਿੱਛੋਂ ਭਲਕੇ ਛੁੱਟ ਜਾਂਦੇ। ਪਹਿਲਾਂ ਕੇਸ ਵਕੀਲਾਂ ਨੂੰ ਸੌਂਪ ਜਾਂਦੇ, ਪੇਚਾ ਨਵਾਂ ਨੇ ਪਾਉਣ ਨੂੰ ਜੁੱਟ ਜਾਂਦੇ। ਜੀ। ਵੇਲੇ ਪਹਿਲਾਂ ਜਵਾਬ ਨਾ ਬਾਦਲਾਂ ਤੋਂ, ਬੈਂਸ ਨਵੀਂ ਚੁਣੌਤੀ ਕੋਈ ਸੁੱਟ ਜਾਂਦੇ। ਜਿੱਥੇ ਜਾਪਦਾ ਗੈਂਗ ਕੋਈ ਰੇਤ ਵਾਲਾ, ਉਹਦੇ ਨਾਲ ਦਾ ਖੱਡਾ ਹੀ ਪੁੱਟ ਜਾਂਦੇ। ਜੀ। ਕਦੇ ਹੁੰਦੇ ਸੀ ਨੇੜੂ ਉਹ ਬਾਦਲਾਂ ਦੇ, ਟੁੱਟੀ ਸਾਂਝ ਹੁਣ ਨਹੀਂ ਪਛਾਣਦੇ। ਜੀ। ਕਦੇ ਹੁੰਦੇ ਸੀ ਨੇੜੂ ਉਹ ਬਾਦਲਾਂ ਦੇ, ਟੁੱਟੀ ਸਾਂਝ ਹੁਣ ਨਹੀਂ ਪਛਾਣਦੇ। ਹੀ ਭੇੜ ਔਖਾ ਹੈ ਯਾਰਾਂ ਦਾ ਨਾਲ ਹੁੰਦਾ, ਨੁਸਖਾ ਦੂਸਰੇ ਦਾ ਦੋਵੇਂ ਜਾਣਦੇ। ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋਤੇ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਇੱਥੇ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਹੁਣ ਮੈਨੂੰ ਵੀ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।